वालेकुम जी, सत श्री अकाल, प्रणाम दोस्तों। अज एक पिंड पंजाब का चैनल की पहुंचे ननकाना साहब, जिथे साडे चढ़ते पंजाब तो यूके तो आने वाले मेहमान सरदार तरवेती सिंह बैनीपाल वो मौजूद ने। उन्होंने मिलने लिए आ बजुर्ग आए आ बाबा जी टोबा इबन चक तो। ये माधपुर तो उठ के आए थे, इन्हां नाल असीं इन्हां दी वीडियो बनाई सी। उस तो बाद फिर ये इत्थे पाकिस्तान आए तरवेती सिंह हुणी, तो ये उन्होंने स्पैशल मिलने लिए टोबा टेक सिंह तो इत्थे आए ननकाना साहब, क्योंकि इन्हां दा पिछला पिंड दोवां दा इक्को ही सीगा ते अज विछड़े मिले आ। सरदार जी कितनी बारी पाकिस्तान आ चुके हो? जिन्नी बार तुसीं लाहौर चले जाते हो 2 महीनों अच्छा ठीक है जी। अपना पिछोकड़ उत्थे माधपुर ही है? माधपुर। अच्छा, तहसील जिला किहड़ा? तहसील समराला, हाँ। गोरियां वेले की तहसील है, पुराना नाम समराला ही है। अच्छा, जिला लुधियाना। तो असीं लुधियाने तो चंडीगढ़ नूं जाइए 20 किलोमीटर के करीब जाके लदना चहना निशाना वाली मिसल सी, उन्हां दा हैडकुआटर है। उत्थों असीं जाइए जी दक्षिण वल 2 किलोमीटर ते सड़क के उत्ते पहला पिंड है जी जी, जिहड़ी सड़क हुण जांदी है। अच्छा, उस पिंड तो निकल के माधपुर आंदा है। उस तो बाद फिर सड़क ते हुंदा पिंड ढींडसा, ਉਹਦਾ ਗੋਤ ਵੀ ਢੀਂਡਸਾ ਤੇ ਪਿੰਡ ਵੀ ਢੀਂਡਸਾ। ਬਾਬਾ ਨਿਧਾਨ ਸਿੰਘ ਜਿਨ੍ਹਾਂ ਨੇ ਹਜੂਰ ਸਾਹਿਬ ਲੰਗਰ ਚਲਾਉਂਦੇ ਆ, ਉਹਨਾਂ ਦਾ ਪਿੰਡ ਆ। ਵਾਹ ਜੀ ਵਾਹ, ਨਾਂ ਤਾਂ ਬੜਾ ਸੁਣਿਆ ਢੀਂਡਸੇ ਦਾ। ਇੱਕ ਢੀਂਡਸਾ ਸੰਗਰੂਰ ਚ ਵੀ ਹੈ, ਇਹ ਢੀਂਡਸਾ ਲੁਧਿਆਣੇ ਚ ਹੈ। ਅੱਛਾ ਅੱਛਾ। ਉਸ ਉਸ ਤੋਂ ਬਾਅਦ ਅਗਲਾ ਪਿੰਡ ਆ ਜਾਂਦਾ ਲੋਪੋਂ, ਕੂਨਰਗੋਤ ਦਾ ਪਿੰਡ ਆ। ਉਹ ਤੋਂ ਬਾਅਦ ਫਿਰ ਆ ਜਾਂਦਾ ਮਹਿਦੂਦਾਂ, ਫਿਰ ਆ ਜਾਂਦਾ ਬੇਗੋਵਾਲ, ਮਾਂਗਟਾਂ ਦੇ ਪਿੰਡ ਸ਼ੁਰੂ ਹੋ ਜਾਂਦੇ, ਬੇਗੋਵਾਲ, ਰਾਮਪੁਰ। ਇਹ ਫਿਰ ਅੱਗੇ ਨਹਿਰ ਤੇ ਚੜ੍ਹ ਕੇ ਦੁਰਾਹੇ ਨੂੰ ਆ ਜਾਂਦੀ ਸੜਕ। ਦੁਰਾਹਾ, ਦੋ ਰਾਹਾ, ਬੜਾ ਪੁਰਾਣਾ ਨਾਮ ਜੀ ਜੀ। ਪੁਰਾਣੇ ਸਮਿਆਂ 'ਚ ਉੱਤੋਂ ਲੱਕੜਾਂ ਵੱਢ ਕੇ ਸੁੱਟਿਆ ਕਰਦੇ ਸੀ ਨਹਿਰ ਦੇ ਵਿੱਚ, ਤੇ ਇੱਥੇ ਕੱਢ ਲੈਂਦੇ ਸੀ ਰੋਪੜ ਤੋਂ ਸਿੱਟੀਆਂ। ਇੱਥੇ ਨਾ ਆਰੇ ਬਹੁਤ ਲੱਗੇ ਹੋਏ ਲੱਕੜ ਦੇ ਦੁਰਾਹੇ 'ਚ। ਉਹ ਆਰੇ ਦੇ ਫਿਰ ਸਰੀਰੀਆਂ ਬਣਾ ਕੇ, ਬਾਲੇ ਬਣਾ ਕੇ ਪੁਰਾਣੇ ਟਾਈਮਾਂ 'ਤੇ ਉੱਥੇ ਰੇਲਵੇ ਦਾ ਸਟੇਸ਼ਨ ਹੈ ਪੂਰਿਆਂ ਦੇ ਪੁਰਾਣਾ ਪੁਰਾਣਾ। ਤੇ ਜਦੋਂ ਹਾਂਜੀ ਆ ਰੋਪੜ ਤੋਂ ਕੱਢ ਲੈਂਦੇ। अच्छा जी, ਰੋਪੜ ਤੋਂ ट्रांसपोर्ट ਦਾ ਦੇਖ ਲਓ ਕਿਹਦਾ ਸਿਲਸਿਲਾ ਸੀ ਹੈ। ਮਾਂਗਟਾਂ ਦਾ ਪਿੰਡ ਹੈ। ਉਸ ਵੇਲੇ ਉਹ ਜਿਹੜੇ ਹੁੰਦੇ ਸੀ ਨਾ ਬਲਦ, ਉਹ ਉੱਤੇ ਖੜੇ ਹੁੰਦੇ ਸੀ ਬੇੜੇ ਦੇ, ਤੇ ਉਹ ਐਂ ਚੱਲਦਾ ਰਹਿੰਦਾ ਸੀ। ਬੰਦੇ ਵੀ ਉੱਤੇ ਸੁੱਤੇ ਹੁੰਦੇ ਸੀਗੇ, ਕਿਉਂਕਿ ਕਈ ਦਿਨ ਲੱਗਦੇ ਸੀ ਨਾ ਰੋਪੜ ਤੋਂ ਆਉਣ। ਨਹਿਰ ਦੇ ਵਿੱਚ ਪਾਣੀ ਜੇ ਵਹਾਅ ਨਾਲ ਚੱਲਣਾ, ਫਿਰ ਵਾਪਸੀ ਤੇ ਬਲਦ ਫਿਰ ਜਾਂਦੇ ਸੀ ਤੁਰ ਕੇ। ਇੱਧਰੋਂ ਵੀ ਕਈ ਸਮਾਨ ਚਲੇ ਜਾਂਦਾ ਸੀਗਾ। ਅੱਛਾ, ਇਹ ਜਿਹੜੀ ਟਰਾਂਸਪੋਰਟੇਸ਼ਨ ਆ ਨਾ, ਇਹ ਕਿਸਮ ਦੀ ਇਰੀਗੇਸ਼ਨ ਦੇ ਥਰੂ, ਨਾਲੇ ਨਹਿਰਾਂ ਚੱਲਦੀਆਂ ਸੀ, ਨਾਲੇ ਪੋਲੂਸ਼ਨ ਫਰੀ ਟਰਾਂਸਪੋਰਟ ਹੁੰਦਾ, ਜਿਹੜਾ ਅੱਜ ਦੁਨੀਆ ਪੋਲੂਸ਼ਨ। ਇਹ ਸਰਦਾਰ ਜੀ ਹੁਣ ਨਹੀਂ ਇਹ ਚੀਜ਼ ਇਸ ਤਰ੍ਹਾਂ ਹੋ ਸਕਦੀ? ਨਹਿਰਾਂ ਤੇ ਉਹੀ ਆ? ਨਹੀਂ, ਹੋ ਸਕਦੀ ਹੈ। ਅੱਜ ਇੰਗਲੈਂਡ 'ਚ, ਜਰਮਨ ਦੇ ਵਿੱਚ, ਜਰਮਨ 'ਚ, ਇੰਗਲੈਂਡ 'ਚ ਜਿੰਨੀਆਂ ਸੜਕਾਂ ਆਉਂਦੀਆਂ ਨਹਿਰਾਂ ਨੇ। ਠੀਕ, ਉਹ ਇਹਨਾਂ ਨੇ ਬਣਾਈਆਂ ਤਾਂ ਹੋਰ ਪਰਪਸ ਲਈ ਹੈ, ਵੀ ਇਨ ਕੇਸ ਦੁਸ਼ਮਣ ਨਾਲ ਲੜਾਈ ਲੱਗੇ, ਸੜਕਾਂ ਟੁੱਟ ਜਾਣ ਤੇ ਨਹਿਰ ਦੇ ਰਾਹੀਂ ਹੋ ਸਕੇ। ਲੇਕਿਨ ਅੱਜ ਵੀ ਉਹਨਾਂ ਦੇ ਕੋਲ ਜਿਹੜੇ ਨੇ ਬੰਦੇ ਹੈਗੇ ਆ, ਜਿਹੜੇ ਬੇੜੀਆਂ 'ਚ ਰਹਿੰਦੇ ਆ, ਰਾਤ ਨੂੰ ਵੀ ਰਹਿੰਦੇ ਆ, ਤੇ ਉਹ ਨਾਲੇ ਲੁੱਕ ਆਫਟਰ ਕਰਦੇ, ਖੇਤਾਂ ਦੇ ਵਿੱਚ ਗੇੜੇ ਮਾਰਦੇ, ਨਾਲੇ ਸਿਕਿਉਰਿਟੀ ਹੋ ਜਾਂਦੀ ਆ, ਤੇ ਨਾਲੇ ਜਿਹੜਾ ਹੈਗਾ। ਅੱਛਾ, ਦੂਸਰੇ ਅਗਰ ਸੋਚਿਆ ਜਾਵੇ ਤਾਂ ਇਹ ਬਿਜਲੀ ਪੈਦਾ ਕਰਨ ਦਾ ਵੀ ਇੱਕ ਬਹੁਤ ਬੜਾ ਸੋਰਸ ਹੈ। ਬਿਲਕੁਲ ਹੈਗਾ ਜੀ। ਇਸ ਵੇਲੇ ਜਿੱਥੋਂ ਨਹਿਰਾਂ ਲੰਘਦੀਆਂ, ਜੀ ਜੀ, ਦਰਿਆ ਲੰਘਦੇ, ਉੱਤੇ ਝਾਲ ਬਣਾ ਕੇ ਸਾਡੇ ਉੱਥੇ 20 ਕਿਲੋਵਾਟ ਦੇ ਉਹਨਾਂ ਨੇ ਨਹਿਰ ਤੇ ਲਾਏ ਆ। ਸਾਡੀ ਸਰਹੰਦ ਨਹਿਰ ਹੈ, ਇਹਨੂੰ ਕਹਿੰਦੇ ਆ। 20 ਕਿਲੋਵਾਟ ਦੇ ਉਹਨਾਂ ਨੇ ਹਰ 2-2 3-3 ਮੀਲ ਤੇ ਬਣਾਏ ਹੋਏ ਆ। ਉਹ 20 ਉਹਨਾਂ ਨੇ ਪਿੰਡ ਵਾਲਿਆਂ ਨੂੰ ਕਿਹਾ ਵੀ ਆਪਣਾ ਇੱਕ ਬੰਦਾ ਤੋਂ ਅਸੀਂ ਉਹਨੂੰ ਨੌਕਰੀ ਦੇਵਾਂਗੇ, ਜਿਹੜਾ ਉੱਥੇ ਉਹਨੂੰ ਕਮਰਾ ਦੇਵਾਂਗੇ ਰਹਿਣ ਨੂੰ, ਤੇ ਰਵੇ, ਨਾਲੇ ਰਾਖੀ ਕਰੇ, ਤੇ ਆਟੋਮੈਟਿਕ ਬਿਜਲੀ ਜਨਰੇਟ ਹੋਈ ਜਾ ਰਹੀ ਹੈ। ਇਹ ਸਾਡੀਆਂ ਗੌਰਮੈਂਟਾਂ ਦੀ ਨਾਕਸ ਪਾਲਿਸੀ ਕਹਿ ਸਕਦੇ ਆ ਕਿ ਇਹ ਕੁਦਰਤੀ ਵਸਾਇਲ ਤੋਂ ਫਾਇਦਾ ਨਹੀਂ ਚੱਕਦੇ ਹੈਗੇ। ਜਿਹੜਾ ਹੁਣ ਅਸੀਂ ਰਾਹ ਚਾਹੁੰਦੇ ਹੋਏ ਗੱਲ ਕਰਦੇ ਸੀਗੇ, ਮੋਟਰਵੇ ਬਹੁਤ ਬੜੀ ਇੱਕ ਸਕੀਮ ਸੀਗੀ ਪਾਕਿਸਤਾਨ ਦੇ ਵਿੱਚ ਆਉਣ ਜਾਣ ਲਈ, ਇੱਕ ਬੜੀ ਬਿਹਤਰੀਨ ਸੜਕ ਹੈ, ਔਰ ਉਹਦੇ ਆਲੇ ਦੁਆਲੇ ਜਿਹੜੀ ਫੈਂਸ ਲੱਗੀ ਆ, ਬਾੜ ਲੱਗੀ ਆ, ਤਾਰ ਲੱਗੀ ਆ, ਬੜੀ ਮਜ਼ਬੂਤ ਆ, ਕੋਈ ਬੱਕਰੀ ਨਹੀਂ, ਕੋਈ ਬੰਦਾ ਨਹੀਂ ਵੜ ਸਕਦਾ। ਲੇਕਿਨ ਉਹਦੇ ਬਾਵਜੂਦ ਵੀ ਉੱਤੇ ਕੋਈ ਫਲਦਾਰ ਬੂਟਾ ਨਹੀਂ ਲੱਗਾ। ਇਹ ਇੰਨੀ ਲੰਬਾਈ ਮੀਲਾਂ ਦੇ ਵਿੱਚ ਅਗਰ ਤੁਸੀਂ ਫਲਦਾਰ ਬੂਟੇ ਲਾਓਗੇ ਤੇ ਉਹਦਾ ਤੁਹਾਨੂੰ ਆਮਦਨ ਦਾ ਅੰਦਾਜ਼ਾ ਹੀ ਨਹੀਂ ਹੋ ਸਕਦਾ ਕਿ ਕਿੰਨੀ ਹੋ ਸਕਦੀ ਹੈ। ਉਹਦੇ ਆਲੇ ਦੁਆਲੇ ਇੱਕ ਜਿਹੜਾ ਸਿਰਫ ਕਿ ਮਾਲੀ ਰੱਖਣੇ ਪੈਣੇ ਉੱਤੇ, ਜਿਹੜਾ ਮਿਡਲ ਵਾਲਾ ਸੈਂਟਰਲ ਬੈਰੀਅਰ ਹੈ ਨਾ, ਅਗਰ ਤੁਸੀਂ ਉਹਦੇ ਵਿੱਚ ਲਾ ਦਿੰਦੇ ਹੋ ਬੂਟੇ, ਉਹਦੇ 2 ਵੱਡੇ ਫਾਇਦੇ ਜਿੱਦਾਂ ਸਾਡੇ ਇੰਗਲੈਂਡ ਤੇ ਯੂਰਪ 'ਚ ਹੈਗੇ। ਇੱਕ ਤੇ ਜਿਹੜੀ ਆਪੋਜ਼ਿਟ ਲਾਈਟ ਆ, ਹਾਂ, ਉਹ ਬੜੀ ਸਟਾਪ ਹੋਵੇਗੀ। ਸਹੀ ਗੱਲ। ਨੰਬਰ 1, ਨੰਬਰ 2, ਮਿਡਲ ਦੇ ਵਿੱਚ ਲੱਗੇ ਹੋਣਗੇ ਬੂਟੇ, ਤੇ ਉਹ ਸੇਫਟੀ ਦਾ ਕੰਮ ਵੀ ਕਰਨਗੇ, ਸੇਫਟੀ ਬੈਰੀਅਰ ਦਾ। ਬਿਲਕੁਲ ਜੀ, ਕ੍ਰਾਸ ਕਰਕੇ ਗੱਡੀ ਦੂਸਰੀ ਸਾਈਡ ਤੇ ਨਹੀਂ ਜਾ ਸਕਦੀ ਅਗਰ ਬੇਕਾਬੂ ਹੋ ਜਾਵੇ ਤਾਂ। ਹਰ 10-15 ਸਾਲ ਬਾਅਦ, ਚਲੋ ਤੁਸੀਂ ਫਲਦਾਰ ਬੂਟੇ ਨਾ ਲਾਓ ਮਿਡਲ 'ਚ, ਸਾਇਦਾਰ ਲਾ ਲਓ, ਤੁਸੀਂ ਸਾਇਦਾਰ ਲਾਓ, ਸ਼ਰੀ ਲਾਓ, ਟਾਲੀ ਲਾਓ, ਜਿਹੜੇ ਉੱਚੇ ਹੋ ਜਾਂਦੇ ਆ।
ਜਿਹੜੇ ਪੁਰਾਣੇ ਦਰਖਤ ਹੈਗੇ ਆ ਉਹ ਲਾਓਗੇ ਤੇ 25 ਤੋਂ 30 ਸਾਲ ਬਾਅਦ ਤੁਸੀਂ ਉਹ ਪੁਰਾਣੇ ਬੂਟੇ ਕੱਢ ਦਿਓ ਤੇ ਨਵੇਂ ਪਾ ਦਿਓ, ਸਰਕਾਰ ਦੀ ਆਮਦਨ ਵਧੇ। ਆਮਦਨ ਕਿੰਨੀ ਵਧੇਗੀ। ਅੱਛਾ, ਉਹਦੇ ਨਾਲ ਤੁਹਾਡੇ ਤੁਸੀਂ ਦੇਖੋਗੇ ਗੱਡੀ ਚਲਾਉਂਦੇ ਜਾਂਦੇ ਆ ਨਾ, ਏਸੀ ਚੱਲਦਾ, ਉਨੀ ਜਗ੍ਹਾ ਦੇ ਵਿੱਚ ਏਸੀ ਦੀ ਕੂਲਿੰਗ ਹੀ ਵੱਧ ਜਾਂਦੀ ਹੈ। ਬਿਲਕੁਲ ਸੱਚ ਹੈ, ਜਿੱਥੇ ਜਿੱਥੇ ਛਾਂ ਹੁੰਦੀ ਆ। ਇੱਕ ਚੌਥੀ ਕਮੀ ਮੈਂ ਹੋਰ ਦੇਖੀ ਇੱਥੇ, ਜਿਹੜੀ ਯੂਰਪ ਵਾਲਿਆਂ ਨੇ ਸਮਝ ਲਈ ਹੈ। ਜਿਹੜਾ ਮੀਂਹ ਦਾ ਪਾਣੀ ਪੈਂਦਾ ਮੋਟਰਵੇ ਤੇ, ਇੱਥੇ ਉਹਦੀ ਨਿਕਾਸੀ ਹੈ ਨਹੀਂ, ਉਹ ਸਿੱਧਾ ਜ਼ਾਇਆ ਜਾਂਦਾ। ਉੱਥੇ ਉਹਨਾਂ ਨੇ ਇਹ ਕੀਤਾ ਕਿ ਨਾਲੀਆਂ ਬਣਾਈਆਂ ਨਾਲ, ਹਰ ਇੱਕ ਮੀਲ ਤੇ ਪਾਣੀ ਨੂੰ ਡੂੰਘਾ ਖੂਹ ਕੱਢ ਕੇ ਨਾ, ਰੀਜਨਰੇਸ਼ਨ ਕਹਿੰਦੇ ਆ ਉਹ ਜ਼ਮੀਨ 'ਚ ਪਾਣੀ ਪਾਈ ਜਾਂਦੇ। ਕੀ ਬਾਤ। ਜਿਹੜਾ ਹੁਣ ਕਹਿੰਦੇ ਪਾਣੀ ਮੁੱਕ ਜਾਣਾ ਆਉਣ ਵਾਲੇ ਸਾਲਾਂ 'ਚ, ਪਾਣੀ ਮੁੱਕ, ਫਿਰ ਉਹਦਾ ਅੱਛਾ ਇੰਤਜ਼ਾਮ ਕੀਤਾ ਉਹਨਾਂ ਨੇ। ਸਾਡੇ ਕੋਲ ਇੰਗਲੈਂਡ 'ਚ ਚਾਰੇ ਪਾਸੇ ਸਮੁੰਦਰ ਹੈ, ਲੇਕਿਨ ਸਭ ਤੋਂ ਵੱਧ ਮਿੱਠਾ ਪਾਣੀ ਸਾਡੇ ਕੋਲ ਆ। ਉਹ ਕਿਵੇਂ? ਆ ਰੀਜਨਰੇਸ਼ਨ, ਯਾਨੀ ਕੁਦਰਤ ਦੇ, ਜਿਹੜੀ ਬਾਬੇ ਨਾਨਕ ਨੇ ਕਿਹਾ ਨਾ, ਪਾਵਨ ਗੁਰੂ ਪਾਣੀ ਪਿਤਾ, ਉਹਨੂੰ ਉਹਨਾਂ ਲੋਕਾਂ ਸਮਝਿਆ, ਅਸੀਂ ਸਿਰਫ ਪੜ੍ਹਿਆ। ਯੂਰਪੀਅਨ ਲੋਕ ਜਿਹਨਾਂ ਨੂੰ ਅਸੀਂ ਨਾਸਤਕ ਕਹਿੰਦੇ ਆ ਵੀ ਉਹ ਰੱਬ ਨੂੰ ਨਹੀਂ ਮੰਨਦੇ, ਉਹ ਮੰਨਦੇ ਨੇ, ਉਹ ਕੁਦਰਤ ਦੇ ਜ਼ਿਆਦਾ ਨੇੜੇ ਨੇ। ਬਿਲਕੁਲ। ਉਹ ਉਸ ਮੁਲਕ ਦੇ ਵਿੱਚ ਅਗਰ ਦਰਖਤ ਦਾ ਤੁਸੀਂ ਛਾਂਗਣਾ, ਇਜਾਜ਼ਤ ਲੈਣੀ ਪੈਂਦੀ ਹੈ। ਸਾਡੇ ਤੇ ਜਿਹੜਾ ਉੱਠਦਾ ਚੱਕਦਾ ਗਡਾਸੀ ਚੱਕ ਕੇ ਘੋੜੀ, ਚੱਲ ਮੇਰੇ ਭਾਈ ਛੱਲ ਕੇ ਉਹ ਮਾਰਿਆ ਬੱਕਰੀਆਂ ਨੂੰ, ਪਤਾ ਨਹੀਂ ਵੀ ਕਿੱਡਾ ਵੱਡਾ ਕਤਲ ਕਰਨ ਡਿਆ। ਐਡਵਰਡ ਥੋੜੀ ਯੂਨੀਵਰਸਿਟੀ ਨੇ ਤੁਹਾਨੂੰ ਭੇਜੀ ਸੀ ਨਾ, ਆ ਪਈ ਆ ਸ਼ੀਲਡ। ਅੱਛਾ, ਅੱਜ ਫੋਟੋਆਂ ਵੀ ਆ ਗਈਆਂ ਵਾਈਸ ਚਾਂਸਲਰ ਨਾਲ। ਉੱਥੇ ਕੀ ਕਰਨ ਗਏ ਸੀ? ਉਹ ਕਿੰਗ ਐਡਵਰਡ ਯੂਨੀਵਰਸਿਟੀ, ਕਿੰਗ ਐਡਵਰਡ ਦੇ ਨਾਂ ਤੇ ਹੀ ਆ, ਸਾਰਾ ਪੈਸਾ ਤਾਂ ਮਹਾਰਾਜਾ ਪਟਿਆਲਾ ਨੇ ਦਿੱਤਾ ਸੀ। ਇਹਨਾਂ ਨੇ ਮੁੜ ਕੇ ਭੁਲਾਤਾ। ਹੁਣ ਜਿਹੜਾ ਵਾਈਸ ਚਾਂਸਲਰ ਆਇਆ, ਉਹਨੇ ਕਿਹਾ ਵੀ ਜਿਸ ਬੰਦੇ ਨੇ 3.5 ਕਰੋੜ ਰੁਪਈਆ ਉਸ ਵੇਲੇ ਦਿੱਤਾ ਸੀ, ਬੜੀ ਵੱਡੀ ਰਕਮ ਸੀ, ਬੜੀ ਵੱਡੀ। 1920 3.5 ਕਰੋੜ ਕਿਤੇ ਥੋੜਾ ਸੀ, ਥੋੜਾ ਨਹੀਂ ਸੀ। 1920 ਚ ਉਹ ਤਾਂ ਬੜਾ ਬੜਾ ਇੱਕ ਦੇਸ਼ ਆ ਜਾਣਾ ਜਿੰਨੇ। ਹਾਂ, ਸਹੀ ਗੱਲ ਆ। ਉਸ ਬੰਦੇ ਨੇ ਆਪਣਾ ਮਹਿਲ ਤੱਕ ਦੇਤਾ, ਕਹਿੰਦਾ ਵਿਦਿਆ ਵਾਸਤੇ ਚਾਹੀਦਾ ਲਓ, ਪੈਸੇ ਜਿੰਨੇ ਚਾਹੀਦੇ ਲਓ, ਕਰੋ। ਹੁਣ ਇਹਨਾਂ ਨੇ ਉਹਦੀਆਂ ਫੋਟੋਆਂ ਲਾ ਕੇ ਕਿੰਗ ਐਡਵਰਡ ਦੀ ਤੇ ਉਹਦੀ, ਤੇ ਉਹਨੂੰ ਰਿਵਾਈਵ ਕੀਤਾ ਸਭ ਕਾਸੇ। ਉਹਦਾ ਮਹਿਲ ਨੂੰ ਉਦਾਂ ਹੀ ਇਹ ਕੀਤਾ, ਜਿਹੜਾ ਕਹਿੰਦੇ ਰੀਜਨਰੇਟ ਕੀਤਾ। ਜਿੱਥੇ ਮਤਲਬ ਮੋਮਬੱਤੀਆਂ ਵਗੈਰਾ ਸੀਗੀਆਂ, ਉੱਥੇ ਉਹਨਾਂ ਨੇ ਉਹ ਬਲਬ ਲਾ ਦਿੱਤੇ ਆ। ਉਹ ਫਿਰ ਇਹਨਾਂ ਨੂੰ ਕਮੇਟੀਆਂ ਨੂੰ ਸੁਨੇਹਾ ਆਇਆ, ਤੇ ਕਮੇਟੀ ਵਾਲੇ ਮੈਨੂੰ ਕਹਿੰਦੇ ਵੀ ਚੱਲਣਾ ਨਹੀਂ, ਚੱਲਣਾ ਤੇ ਗੱਡੀ ਭੇਜੋ, ਚਲੇ ਜਾਵਾਂਗੇ। ਤੇ ਫਿਰ ਕਹਿੰਦੇ ਬੋਲਣਾ, ਮੈਂ ਕੋਈ ਗੱਲ ਨਹੀਂ। ਮੈਂ ਉੱਥੇ ਪਟਿਆਲੇ ਬਾਰੇ ਬੋਲਿਆ, ਫਿਰ 10 ਮਿੰਟ ਮਨਿਸਟਰ ਸਾਹਿਬ ਵੀ ਆਏ ਸੀਗੇ, ਐਜੂਕੇਸ਼ਨ ਮਿਨਿਸਟਰ ਵੀ ਤੁਹਾਡਾ, ਸੌਰੀ ਹਾਂ ਹੈਲਥ ਮਿਨਿਸਟਰ ਵੀ ਤੁਹਾਡਾ ਡਾਕਟਰ ਪਹਿਲੀ ਵਾਰੀ ਹੋਈ ਆ। ਹਾਂ, ਡਾਕਟਰ ਜੀ ਨਹੀਂ ਤਾਂ ਰਿਕਸ਼ੇ ਵਾਲਾ ਹੀ ਹੁੰਦੇ ਅੱਗੇ। ਅਸਲ 'ਚ ਜਦੋਂ ਵੀ ਕਿਸੇ ਮੁਲਕ ਦੀ ਤਰੱਕੀ ਦੀ ਆਪਾਂ ਗੱਲ ਕਰੀਏ, ਤਾਂ ਜਿਹੜਾ ਆਪਾਂ ਮਿਨਿਸਟਰ ਲਾਣਾ ਨਾ, ਜਿਸ ਮਿਨਿਸਟਰੀ ਦੇ ਲਾਣਾ ਉਹਦੇ ਮੁਤਾਬਕ ਹੋਵੇ, ਉਹਦੇ ਨੂੰ ਜਾਣਦਾ ਹੋਵੇ। ਇਹ ਨਹੀਂ ਕਿ ਧੋਬੀਆਂ ਵਾਲੇ ਕੰਮ ਤੇ ਮੋਚੀ ਨੂੰ ਲਾਤਾ, ਮੋਚੀਆਂ ਵਾਲੇ ਕੰਮ ਤੇ ਘਿਓ ਨੂੰ ਲਾਤਾ, ਦਰਜੀ ਨੂੰ ਲਾਤਾ। ਮਤਲਬ ਜਿਹੜਾ ਬੰਦਾ ਜਿਹਦਾ ਹੱਕਦਾਰ ਆ, ਜਿਹੜੇ ਬਾਰੇ ਉਹਦੀ ਪੂਰੀ ਜਾਣਕਾਰੀ ਰੱਖਦਾ, ਉਹਨੂੰ ਉਹ ਮਿਨਿਸਟਰੀ ਦੇਣੀ ਚਾਹੀਦੀ, ਫਿਰ ਤਰੱਕੀ ਜਿਹੜੀ ਹੋ ਸਕਦੀ। ਜਿਸ ਤਰ੍ਹਾਂ ਹੁਣ ਆਪਾਂ ਕ੍ਰਿਕਟ ਟੀਮ ਦੇ ਉੱਪਰ ਉਹਨੂੰ ਜਿਹੜਾ ਬਣਾਉਣਾ, ਉਹਨਾਂ ਦਾ ਕੋਚ ਆਪਾਂ ਉਹ ਬਣਾ ਦਈਏ ਜਿਹਨੂੰ ਕ੍ਰਿਕਟ ਦੇ ਬਾਰੇ ਪਤਾ ਹੀ ਨਾ ਹੋਵੇ, ਤੇ ਉਹ ਕੀ ਪਰਫਾਰਮੈਂਸ ਲਏਗਾ ਆਪਣੀ ਟੀਮ ਕੋਲ। ਸਰਦਾਰ ਸਾਹਿਬ, ਤੁਸੀਂ ਪਾਕਿਸਤਾਨ ਆਏ ਹੋ, ਪਹਿਲੇ ਵੀ ਕਾਫੀ ਦਫਾ ਆਏ ਹੋ, ਕੀ ਹਰ ਆਉਣ ਵਾਲੇ ਵੇਲੇ 'ਚ ਤਰੱਕੀ ਦੇਖਦੇ ਹੋ, ਜਾਂ ਕੋਈ ਤੁਸੀਂ ਦੇਖਦੇ ਹੋ ਵੀ ਪਾਕਿਸਤਾਨ ਉੱਪਰ ਜਾ ਰਿਹਾ ਕਿ ਨੀਚੇ ਜਾ ਰਿਹਾ? ਹਰ ਵਾਰ ਥੋੜਾ ਤਾਂ ਫਰਕ ਤਾਂ ਪੈਂਦਾ ਜੀ, ਐਫਰਟ ਤਾਂ ਹੈਗੀ ਹੈ। ਦੇਖੋ, ਕੋਸ਼ਿਸ਼ ਸਭ ਕਰਦੇ ਆ, ਹਮੇਸ਼ਾ ਕੋਸ਼ਿਸ਼ਾਂ ਹੀ ਰੰਗ ਲਿਆਉਂਦੀਆਂ ਨੇ। ਐਜੂਕੇਸ਼ਨ ਦੇ ਪਰਪਸ ਮੈਂ ਦੇਖਦਾ, ਦੇਖੋ ਮੈਨੂੰ ਬਾਕੀ ਨਹੀਂ ਪਤਾ ਕਿ ਕਿਵੇਂ ਹੈ, ਕੋਈ ਨਾ ਮੇਰਾ ਵਾਹ ਜ਼ਿਆਦਾ ਐਜੂਕੇਸ਼ਨ ਦੇ ਨਾਲ, ਜਾਂ ਮੈਡੀਕਲ ਲਾਈਨ 'ਤੇ, ਜਾਂ ਜਿਹੜਾ ਤੁਹਾਡੇ ਹਾਇਰ ਜਿਹਨੂੰ ਕਹਿੰਦੇ ਆ ਤੁਸੀਂ ਮਤਾਲਿਆ ਕਰਦੇ ਆ, PhD ਉਸ ਪਾਸੇ ਨੂੰ ਹੈ, ਇਹ ਤਰੱਕੀ ਹੋ ਰਹੀ ਹੈ। ਹਾਇਰ ਐਜੂਕੇਸ਼ਨ ਮੈਂ ਕੱਲ੍ਹ ਵੇਖਿਆ ਕਿ ਕੁਛ ਮਤਲਬ ਪਹਿਲਾਂ ਹੁੰਦਾ ਸੀਗਾ ਕਿ ਇਲਾਜ ਕਰਾਉਣ ਬਾਹਰ ਜਾਣਾ, ਹੋ ਸਕਦਾ ਅਜੇ ਵੀ ਹੋਵੇ, ਮੈਂ ਨਹੀਂ ਕਹਿ ਸਕਦਾ ਅਜੇ ਵੀ ਮਿਲ, ਲੇਕਿਨ ਕੱਲ੍ਹ ਜੋ ਮੈਂ ਦੇਖਿਆ ਉੱਥੇ ਲੇਡੀਜ਼ ਡਾਕਟਰ, ਗਾਇਨਾਕੋਲੋਜਿਸਟ, ਇਹ ਉਹ ਸਪੈਸ਼ਲਾਈਜ਼ ਫਾਰ ਕਿਡਸ ਡਾਕਟਰ ਮਹਿਪਾਲ ਸਿੰਘ ਹੈ, ਸਾਰੇ ਪਾਕਿਸਤਾਨ ਦਾ ਉਹਨੂੰ ਫਖਰੇ ਪਾਕਿਸਤਾਨ ਮਿਲਿਆ। ਵਾਹ! ਉਸ ਬੰਦੇ ਨੇ ਪ੍ਰੀ ਮੈਚੁਰ ਬੇਬੀ 200 ਮਰਦੇ ਸੀ ਵੀਕ ਦੇ, ਉਹਨੇ 2 ਤੇ ਲੈ ਆਂਦੇ ਰਿਡਿਊਸ ਕਰਕੇ। ਕੀ ਬਾਤ, ਕੀ ਬਾਤ। ਔਰ ਉਹਨੇ ਪੈਸਾ ਕਿਸੇ ਤੋਂ ਨਹੀਂ ਲਿਆ। ਇਹ ਖਿਦਮਤ, ਇਹਨੂੰ ਮਸੀਹਾ ਕਹਿੰਦੇ। ਅਸਲ ਇਹ ਮਸੀਹੇ ਆ। ਉਹ ਕਹਿੰਦਾ ਜੀ ਮੈਂ ਡੱਬਾ ਲਾਇਆ, ਜਿਹੜੇ ਮਰੇ ਹੋਏ ਦੀ ਖੱਲ ਲਾਉਂਦੇ ਉਹਨੂੰ ਆਪਾਂ ਮਸੀਹਾ ਤਾਂ ਨਹੀਂ ਕਿਹਾ, ਉਹਨੂੰ ਜਲਾਦ ਕਹਿ। ਕਹਿੰਦਾ ਜੀ ਮੈਂ ਡੱਬਾ ਲਾਇਆ ਵੀ ਜੇ ਦਿਲ ਕਰਦਾ ਉਹ 'ਚ ਰੁਪਈਆ ਪਾ ਦੇ, ਨਹੀਂ ਤਾਂ ਕਰਦਾ। ਵਾਹ! ਪਰ ਜਿਹੜਾ ਕਹਿੰਦਾ ਰੇਂਜ ਰੋਵਰ ਚੜ੍ਹ ਕੇ ਉਹ ਤੋਂ ਮੈਂ ਜ਼ਰੂਰ ਲੈਣਾ। ਨਹੀਂ, ਉਹਨੂੰ ਤਾਂ ਮਾਫੀ ਨਹੀਂ ਦੇਣੀ ਚਾਹੀਦੀ, ਉਹ ਤੋਂ ਵੱਧ ਵੀ ਲੈ ਲੈਣਾ। ਕਹਿੰਦਾ ਮੈਂ ਗਰੀਬਾਂ ਨੂੰ ਦੇਣਾ ਚਾਹੀਦਾ ਹੱਕ ਦਾ, ਅਮੀਰਾਂ ਕੋਲੋਂ ਲੈਣਾ ਚਾਹੀਦਾ। ਪਿਛਲੇ ਦੌਰ ਦੇ ਜਿਹੜੇ ਡਾਕੂ ਹੁੰਦੇ ਸੀਗੇ, ਉਹ ਅਮੀਰਾਂ ਨੂੰ ਲੁੱਟ ਕੇ ਗਰੀਬਾਂ ਨੂੰ ਦਿੰਦੇ ਸੀ, ਤੇ ਕਿਆ ਉਹਨਾਂ ਨੂੰ ਡਾਕੂ ਜਾਂਦਾ ਸੀ। ਦੁੱਲਾ ਹੋਇਆ, ਜੱਗਾ ਹੋਇਆ। ਹਾਂ,
ਸਾਡੇ ਕੂੜਾ ਡਾਕੂ ਹੁੰਦਾ ਸੀ ਸਾਡੇ ਅਸੀਂ ਇਲਾਕੇ 'ਚ। ਪਿਛਲੇ ਦਿਨਾਂ 'ਚ ਇੱਕ ਦਰਬਾਰਾ ਸਿੰਘ ਤੇ ਸ਼ਾਰਟ ਮੂਵੀ ਬਣਾਈ ਹੈ, ਉਹਦਾ ਕੰਮ ਵੀ ਇਹੀ ਸੀ। ਉਹਨੇ ਮੁਸਲਮਾਨਾਂ ਦੀਆਂ ਬੱਚੀਆਂ ਦੀ ਖਾਤਰ ਜਦੋਂ 47 ਦਾ ਵੇਲਾ ਉਹਨੇ ਬੜਾ ਸਟੈਂਡ ਲਿਆ ਸੀ, ਖੜ ਗਿਆ ਸੀ ਮੋਹਰੇ ਆਪਣੀ ਬਰਾਦਰੀ ਦੇ, ਜੇ ਇਹਨਾਂ ਨੇ ਹੱਥ ਲਾਇਆ ਤਾਂ ਪਹਿਲੇ ਮੇਰੇ ਕੋਲੋਂ ਲੰਘ ਕੇ ਉੱਥੋਂ ਜਾਣਾ। ਜੋਧਾ ਸਿੰਘ ਬੰਦਾ ਜੀ, ਉਹ ਸਾਡੇ ਪਿੰਡ ਦਾ ਸੀ ਜੋਧਾ ਸਿੰਘ। ਹਾਂਜੀ, ਭਰਾ ਸੀਗੇ ਦੋਏ, ਜੋਧਾ ਤੇ ਬੰਤਾ। ਉਹ ਵੀ ਡਾਕੂ ਸੀਗੇ? ਉਹ ਵੈਸੇ ਬੈਲੀ ਬੰਦੇ ਸੀ, ਬਦਮਾਸ਼। ਉਹਨਾਂ ਨੂੰ ਥਾਣੇਦਾਰ ਵੀ ਪੁੱਛ ਕੇ ਗੱਲ ਕਰਦਾ ਸੀ, ਮੈਂ ਤੇਰੇ ਨਾਲ ਗੱਲ ਕਰ ਸਕਦਾ। ਯੂਕੇ 'ਚ ਕਿਹੜੀ ਜਗ੍ਹਾ ਰਹਿੰਦੇ ਜੀ? ਮੈਂ ਸਲੋ ਰਹਿਣਾ ਜੀ। ਸਲੋ? ਹਾਂਜੀ, 40 ਸਾਲ ਹੋ ਗਏ ਯੂਕੇ 'ਚ। ਫੈਮਿਲੀ ਵੀ ਉੱਥੇ ਹੀ ਆ? ਫੈਮਿਲੀ ਵੀ ਬਚਪਨ ਬੱਚੇ ਉੱਥੇ ਜੰਪਲ ਕੋਈ ਬਰਾਊਡ। ਖਾਸ, ਬਹੁਤ ਖਾਸ ਗੱਲ ਪਾਕਿਸਤਾਨ 'ਚ ਜਿਹੜੀ ਤੁਹਾਨੂੰ ਨਜ਼ਰ ਆਈ ਹੋਵੇ? ਮੁਹੱਬਤ ਪਿਆਰ ਬਹੁਤ ਹੈ, ਮੁਹੱਬਤ ਪਿਆਰ ਬਹੁਤ। ਪਰ ਇਸ ਦੇ ਨਾਲ ਨਾਲ ਜਿਹੜਾ ਹੈਗਾ ਨਾ, ਅੱਗੇ ਵਧਣ ਦੀ ਚਾਹ ਬਹੁਤ ਘੱਟ ਹੈ। ਹਾਂ, ਉਸੇ ਸਰਕਲ 'ਚ ਹੀ ਉੱਥੇ ਆਪਣਾ ਕਹਿੰਦਾ ਜਿਹੜਾ ਦਿਨ ਚੜ੍ਹਦਾ। ਨਹੀਂ, ਜੇ ਮੰਜਾ ਮਿਲ ਗਿਆ ਨਾ ਸਵੇਰੇ ਹੀ ਤੇ ਫਿਰ ਸਾਰੇ ਕੰਮ ਖਤਮ। ਜਾਣੀ ਇੱਕ ਐਸੀ ਕਹਿੰਦੇ ਕਿਉਰਿਸਟੀ, ਭੁੱਖ। ਹੁਣ ਯੂਕੇ ਵਾਲਿਆਂ ਕੋਲ 117 ਮੁਲਕ ਸੀ, 17 ਤੋਂ ਉਹਨਾਂ ਕੋਲ 37 ਰਹਿ ਗਏ ਆ, ਲੇਕਿਨ ਉਹ ਅਜੇ ਵੀ ਜਿਹੜੇ ਆ ਨਾ ਆਪਣੇ ਬੱਚਿਆਂ ਨੂੰ ਕਹਿੰਦੇ ਅੱਗੇ ਵਧੋ, ਅੱਗੇ ਵਧੋ, ਅੱਗੇ ਵਧੋ। ਉਹ ਜਿਹੜੀ ਕਿਉਰਿਸਟੀ ਸਕੂਲਾਂ 'ਚ ਪੈਦਾ ਕਰਨੀ ਹੈ ਨਾ, ਉਹ ਜ਼ਰੂਰੀ ਹੈ। ਤਾਂ ਬੇਸ ਬਣਾਉਣੀ ਪੈਂਦੀ ਹੈ ਜੀ। ਹੁਣ 1960 ਤੋਂ ਪਹਿਲਾਂ ਇੰਗਲੈਂਡ ਵਿੱਚ ਜਿਹੜੀਆਂ ਲਾਈਟਾਂ ਨਹੀਂ ਸੀ ਹੁੰਦੀਆਂ, ਟ੍ਰੈਫਿਕ ਲਾਈਟਸ। ਮੈਂ ਆਪ ਉਹ ਬਜ਼ੁਰਗ ਦੇਖੇ ਆ ਜਿਹੜੇ ਕਾਰ ਚਲਾਉਂਦੇ ਆ ਹੱਥਾਂ ਨਾਲ ਸਿਗਨਲ ਦਿੰਦੇ ਸੀ, ਮੈਂ ਆਪ ਦੇਖਿਆ। ਮੈਂ 85 'ਚ ਆਇਆ ਉਦੋਂ ਮੈਂ ਆਪ ਦੇਖਿਆ। ਉਹਨਾਂ ਨੇ ਹਾਂ, ਹੱਥ ਨਾਲ ਕੰਟਰੋਲ ਕਰਦੇ ਸੀ। ਨਹੀਂ, ਉਸ ਵੇਲੇ ਜਾਨੀ ਸਿਗਨਲ ਆ ਗਏ ਸੀਗੇ, ਲੇਕਿਨ ਉਹ ਇੰਡੀਕੇਟਰ ਵੀ ਹੱਥ, ਕਿਉਂਕਿ ਉਹ ਹੱਥ ਨਾਲ ਗਿੱਜੇ ਹੋਏ ਸੀ ਆਏ ਵੀ ਮੈਂ ਰਾਉਂਡ ਅਬਾਊਟ ਤੋਂ ਆਏ ਘੁੰਮਣਾ ਆਏ ਤਾਂ। ਲੇਕਿਨ ਇਹਨਾਂ ਨੇ ਕੀਤਾ ਕਿ 1962-63 ਦੇ ਵਿੱਚ ਸਕੂਲਾਂ 'ਚ ਪੜ੍ਹਾਉਣਾ ਸ਼ੁਰੂ ਕੀਤਾ ਬੱਚਿਆਂ ਨੂੰ। ਉਹਨਾਂ ਦੇ ਖੂਨ 'ਚ ਭਰ ਦਿੱਤਾ ਵੀ ਟ੍ਰੈਫਿਕ ਲਾਈਟ ਤੇ ਰੁਕਣਾ ਹੀ ਰੁਕਣਾ। ਇੱਥੋਂ ਦੋ ਪ੍ਰਧਾਨ ਸਫਦਰ ਅਮੀਰ ਸਿੰਘ, ਡਾਕਟਰ ਮਹਿਪਾਲ ਸਿੰਘ ਗਏ, ਇੱਕ ਹਫ਼ਤਾ ਰਹੇ ਮੇਰੇ ਕੋਲ ਉੱਥੇ, ਸਾਡੇ ਸਨੋ ਦੇ ਹੋਟਲ 'ਚ ਰਹੇ। ਕਹਿੰਦੇ ਵੀ ਇੱਕ ਹਫ਼ਤੇ 'ਚ ਅਸੀਂ ਪੁਲਿਸ ਕਿਤੇ ਨਹੀਂ ਦੇਖੀ, ਲੇਕਿਨ ਟ੍ਰੈਫਿਕ ਜੰਪ ਕਰਦਾ ਕੋਈ ਨਹੀਂ ਵੇਖਿਆ। ਮੈਂ ਕਿਹਾ ਬਸ ਇਹੀ ਤਰੱਕੀ ਹੁੰਦੀ ਕੌਮ ਦੀ। ਉਹਨਾਂ ਨੇ ਜੁਰਮਾਨੇ ਦੀ ਸ਼ਕਲ ਦੇ ਵਿੱਚ ਨਾ ਸਖਤੀ ਕੀਤੀ ਹੈ, ਔਰ ਮਾਫੀ ਨਹੀਂ ਦਿੰਦੇ ਹੈਗੇ। ਇਹ ਨਹੀਂ ਕਿ ਟੈਲੀਫੋਨ ਕਿਸੇ ਦਾ ਕਰਵਾਤਾ ਤੇ ਜਾਨ ਛੁੱਟ ਗਈ, ਉਹ ਚੀਜ਼ ਨਹੀਂ ਹੈ। ਕਿਸੇ ਵੀ ਜਗ੍ਹਾ ਤੇ ਤੁਸੀਂ ਅਗਰ ਕਾਨੂੰਨ ਦੀ ਪਾਸਦਾਰੀ ਕਰਨੀ, ਅਮਲਦਾਰੀ ਕਰਨੀ ਹੈ ਨਾ, ਉੱਥੇ ਸਖਤ ਹੋਣਾ ਪੈਂਦਾ, ਤੁਹਾਨੂੰ ਜੁਰਮਾਨੇ ਸਖਤ ਕਰਨੇ ਪੈਂਦੇ ਸ਼ੁਰੂ ਵਿੱਚ। ਫਿਰ ਹੁਣ ਸਾਊਦੀ ਅਰਬ ਚਲ ਜਾਓ, ਉਹ ਐਡਾ ਜੁਰਮਾਨਾ ਆਉਂਦਾ, ਉਹਨਾਂ ਦੀ 2 ਮਹੀਨੇ ਤਨਖਾਹ ਨਿਕਲ ਜਾਂਦੀ। ਤੇ ਵਾਇਲੇਸ਼ਨ ਕਿਸ ਤਰ੍ਹਾਂ ਕਰੇਗਾ? ਸਾਡੇ ਦੇਸ਼ ਦੀ ਪ੍ਰਧਾਨ ਮੰਤਰੀ ਮਾਰਗਰੇਟ ਸਾਡੇ ਇੱਥੇ ਹੁਣ ਮੋਟਰਵੇ ਦੇ ਕਾਨੂੰਨ ਹੋਰ ਆ। ਉਹੀ ਬੰਦਾ ਜਦੋਂ ਮੋਟਰਵੇ ਤੋਂ ਐਗਜ਼ਿਟ ਹੁੰਦਾ, ਉਹ ਜਿੱਦਾਂ ਇੱਕ ਆਜ਼ਾਦੀ ਨਹੀਂ ਉਹਨੂੰ ਹੋ ਜਾਂਦੀ, ਗੱਡੀ ਦੇ ਖੜਕੇ ਵੀ ਵੱਧ ਜਾਂਦੇ ਆ, ਤੇ ਉਹਦੀ ਆਪਣੀ ਸੋਚ ਵੀ ਜਿਹੜੀ ਆਜ਼ਾਦ ਹੋ ਜਾਂਦੀ ਵੀ ਹੁਣ ਮੈਨੂੰ ਕਿਹਨੇ ਪੁੱਛਣਾ, ਹੁਣ ਤਾਂ ਭਾਵੇਂ ਮੈਂ ਸੱਜਿਓਂ ਖੱਬਿਓਂ ਜਿੱਧਰੋਂ ਮਰਜ਼ੀ ਵਾੜੀ ਜਾਵਾਂਗੇ। ਨਾ ਕੋਈ ਇਸ਼ਾਰਾ, ਨਾ ਕੋਈ ਮਤਲਬ ਇੱਧਰ ਜਾ ਰਹੀ ਹੈ ਨਾਲੋਂ ਕ੍ਰਾਸ ਪਾ ਰਿਹਾ, ਕਿ ਤੀਸਰਾ ਬੰਦਾ ਉਹ ਵੀ ਉੱਪਰੋਂ ਦੀ ਕ੍ਰਾਸ ਪਾ ਰਿਹਾ, ਵੀ ਅੱਗੋਂ ਮੋਹਰੇ ਆਉਣ ਵਾਲਾ ਬੰਦਾ ਉਹਦਾ ਕੋਈ ਹੱਕ ਨਹੀਂ ਹੈਗਾ। ਬਜਾਏ ਇਸ ਚੀਜ਼ ਦੇ ਕਿ ਉਹਦੇ ਪਿੱਛੇ ਰਹਿ ਕੇ ਸਟੇ ਕਰੇ, ਉਹ ਵੀ ਉਹਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕਰਦਾ ਤੀਸਰੇ ਟਰੈਕ 'ਚ ਜਾ ਕੇ। ਬਾਹਰ ਦੇ ਮੁਲਕਾਂ ਵਿੱਚ ਇਹਨਾਂ ਚੀਜ਼ਾਂ 'ਤੇ ਕੰਟਰੋਲ ਆ, ਔਰ ਕੰਟਰੋਲ ਦੇ ਹੋਣ ਦੇ ਨਾਲ ਨਾਲ ਉੱਥੇ ਫਿਰ ਟ੍ਰੈਫਿਕ ਦਾ ਜਾਮ ਵੀ ਨਹੀਂ ਲੱਗਦਾ ਹੈਗਾ, ਕੋਈ ਨੁਕਸਾਨ ਵੀ ਨਹੀਂ ਹੁੰਦਾ। ਜਿਹੜੇ ਡਰਾਈਵਰ ਦੇ ਟ੍ਰੇਨਿੰਗ ਕੋਰਸਿਸ ਆ ਨਾ, ਹਾਂਜੀ, ਤੁਹਾਡੇ ਤਾਂ ਮੈਂ ਦੇਖੇ ਨਹੀਂ ਕਿਤੇ। ਨਹੀਂ, ਇੱਥੇ ਹੈ ਹੀ ਨਹੀਂ। ਉਹ ਅਗਰ ਡਰਾਈਵਿੰਗ ਟ੍ਰੇਨਿੰਗ ਕੋਰਸਿਸ ਹੋਣ ਨਾ ਸਖਤ, ਔਰ ਉੱਥੇ ਕਿਸੇ ਮਿਨਿਸਟਰ ਦੀ, ਕਿਸੇ ਹੋਰ ਦੀ, ਪ੍ਰਧਾਨ ਮੰਤਰੀ ਤੱਕ ਦੀ ਕਿਸੇ ਦੀ ਸਿਫਾਰਿਸ਼ ਨਹੀਂ ਚੱਲਦੀ। ਈਵਨ ਸਾਡੇ ਦੇਸ਼ ਦੀ ਪ੍ਰਧਾਨ ਮੰਤਰੀ ਮਾਰਗਰੇਟ ਥੈਚਰ ਨੂੰ ਵੀ ਰੋਕਿਆ ਗਿਆ ਪੁਲਿਸ ਵੱਲੋਂ। ਉਹ ਪ੍ਰਧਾਨ ਮੰਤਰੀ ਹੁੰਦਿਆਂ ਪ੍ਰਧਾਨ ਮੰਤਰੀ ਨੂੰ ਡਰਾਈਵਰ ਮਿਲਦਾ, ਜਦੋਂ ਆਪਣੇ ਪ੍ਰਾਈਵੇਟ ਕੰਮ ਜਾਂਦੀ ਆਪਣੀ ਗੱਡੀ ਖੁਦ ਚਲਾਉਣੀ ਪੈਂਦੀ ਹੈ। ਉਹ ਆਪਣੀ ਗੱਡੀ ਚਲਾ ਕੇ ਨਿਕਲੀ ਤੇ ਉਹਨੂੰ ਪੁਲਿਸ ਵਾਲਿਆਂ ਨੇ ਰੋਕਿਆ। ਮੈਂ ਕਿਹਾ ਸਾਡੇ ਮੁਲਕਾਂ 'ਚ ਹੁੰਦੇ ਨਾ ਤੇ ਪੁਲਿਸ ਵਾਲਾ ਨਹੀਂ ਸੀ ਲੱਭਣਾ। ਨਾ ਜੀ ਨਾ, ਉਹਦਾ ਤਾਂ ਬੱਚੇ ਵੀ ਨਹੀਂ ਲੱਭਣੇ। ਉਹਨਾਂ ਅਗਲੇ ਦਿਨ ਸੱਦ ਕੇ ਉਹਨੂੰ ਸਰਜੈਂਟ ਬਣਾਤਾ, ਤਰੱਕੀ ਦਿੱਤੀ। ਨਾਲੇ ਉਹਨੂੰ ਇੱਕ ਲੈਟਰ ਦਿੱਤਾ ਕਿ ਥੈਂਕਸ ਫਾਰ ਯੂਰ ਡਿਊਟੀ ਐਂਡ ਅਵੇਅਰਨੈਸ, ਯਾਨੀ ਉਹਦੀ ਪਰਫਾਰਮੈਂਸ ਦਾ ਲੈਟਰ ਪਲੱਸ ਉਹਨੂੰ ਤਰੱਕੀ ਫੀਤੀ ਲਾਤੀ ਉਹਦੇ। ਸਰਦਾਰ ਸਾਹਿਬ, ਇਹ ਸਾਰੀਆਂ ਚੀਜ਼ਾਂ ਆਪਣੇ ਮੁਲਕਾਂ 'ਚ ਆਉਂਦੇ ਬਹੁਤ ਟਾਈਮ ਲੱਗਣਾ, ਕਿਉਂਕਿ ਕੋਈ ਵੀ ਚੀਜ਼ ਆ ਨਾ, ਅਗਰ ਆਪਾਂ ਉਹਨਾਂ ਦੀ ਗੱਲ ਕਰਦੇ ਤਾਂ ਆਪਾਂ ਆਪਣੀ ਸੋਚ ਨੂੰ ਵੀ ਉਸ ਲੈਵਲ ਤੇ ਪਹਿਲੇ ਲੈ ਕੇ ਜਾਈਏ, ਫਿਰ ਆਪਾਂ ਉਹਨਾਂ ਦੇ ਮੁਤਾਬਕ ਚੱਲ ਸਕਦੇ। ਆਪਣੀ ਸੋਚ ਨੂੰ ਪਿੱਛੇ ਰੱਖ ਕੇ ਸਿਰਫ ਖਾਬ ਦੇਖਣ ਵਾਲੀ ਗੱਲ ਆ, ਇੰਪਲੀਮੈਂਟ ਬਹੁਤ ਔਖੇ ਆ।